ਗੁਜ਼ਰੇ ਹਫ਼ਤੇ ਬਲੋਚਿਸਤਾਨ ਭਰ ਦੇ ਵਿੱਚ ਪਾਕਿਸਤਾਨੀ ਫੌਜ, ਸਿਕਿਉਰਿਟੀ ਫੋਰਸਿਸ, ਲਾਈਨ ਇਨਫੋਰਸਮੈਂਟ ਏਜੰਸੀਜ਼ ਦੀ ਅੱਤਗਰਦਾਂ ਦੇ ਨਾਲ ਦੂ-ਬਦੂ ਲੜਾਈ ਹੈ ਜਿਹੜੀ ਉਹ ਕੋਈ 3 ਦਿਨਾਂ ਤੱਕ ਚੱਲੀ, ਜਿਹਦੇ ਵਿੱਚ ਹੁਣ ਸਰਕਾਰੀ ਪੱਧਰ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਔਰ ਡਰੋਨਸ ਨੇ ਜਿਹੜੇ ਉਹਨਾਂ ਨੂੰ ਵਰਤ ਕੇ ਅੱਤਗਰਦਾਂ ਨੂੰ ਮਾਰਿਆ ਗਿਆ। ਇਹ ਖਬਰਾਂ ਵੀ ਸਾਹਮਣੇ ਆਈਆਂ ਸਨ ਕਿ ਅੱਤਗਰਦਾਂ ਵੱਲੋਂ ਪਹਿਲੀ ਵਾਰ ਬਲੋਚ ਬੀਬੀਆਂ ਨੇ ਜਿਹੜੀਆਂ ਉਹ ਵੀ ਫੌਜ ਦੇ ਨਾਲ ਲੜੀਆਂ ਔਰ ਇਹਨਾਂ ਮੁਕਾਬਲਿਆਂ 'ਚ ਜਾਂ ਇਹਨਾਂ ਝੜਪਾਂ 'ਚ ਉਹਨਾਂ ਨੇ ਹਿੱਸਾ ਲਿਆ। ਜਦ ਕਿ ਹੁਣ ਹੌਲੀ-ਹੌਲੀ ਹੋਰ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕਿ ਸਰਕਾਰੀ ਜ਼ਰੀਏ ਨਾ ਦੱਸਣ ਦੀ ਸ਼ਰਤ ਤੇ ਵੀ ਦੱਸ ਰਹੇ ਨੇ ਔਰ ਵੈਸੇ ਵੀ ਸਾਹਮਣੇ ਆ ਰਹੀਆਂ। ਮਸਤੂੰਗ ਔਰ ਨਸ਼ੱਕੀ ਇਹ ਬਲੋਚਿਸਤਾਨ ਦੇ ਉਹ ਇਲਾਕੇ ਸਨ ਜਿੱਥੇ ਅੱਤਗਰਦਾਂ ਨੇ ਜੇਲ੍ਹਾਂ ਦੇ ਉੱਤੇ ਹਮਲਾ ਕੀਤਾ, ਜੇਲ੍ਹਾਂ ਨੂੰ ਤੋੜ ਦਿੱਤਾ, ਉੱਥੇ ਮੌਜੂਦ ਸਾਰੇ ਕੈਦੀਆਂ ਨੂੰ ਫਰਾਰ ਕਰ ਦਿੱਤਾ ਔਰ ਉਸ ਤੋਂ ਬਾਅਦ ਜੇਲ੍ਹਾਂ ਨੂੰ ਅੱਗ ਲਾ ਦਿੱਤੀ। ਹੁਣ ਤਸਦੀਕ ਕੀਤੀ ਜਾ ਰਹੀ ਹੈ ਕਿ ਜੇਲ੍ਹਾਂ ਦੇ ਵਿੱਚੋਂ ਫਰਾਰ ਹੋਣ ਵਾਲੇ ਜਿਹੜੇ ਲੋਕ ਨੇ ਇਹਨਾਂ ਦੇ ਵਿੱਚ 2 ਐਸੇ ਮੁਜਰਮ ਵੀ ਸਨ ਜਿਨ੍ਹਾਂ ਨੇ ਉਦੋਂ ਦੇ ਚੀਫ ਜਸਟਿਸ ਨੇ ਜਿਹੜੇ ਸ਼ਰਈ ਅਦਾਲਤ ਬਲੋਚਿਸਤਾਨ ਦੇ ਔਰ ਬਲੋਚਿਸਤਾਨ ਹਾਈ ਕੋਰਟ ਦੇ ਵੀ ਰਹੇ ਜੱਜ, ਉਹਨਾਂ ਦਾ ਨਾਮ ਮੁਹੰਮਦ ਨੂਰ ਮੁਸਕਾਨ ਜ਼ਈ ਸੀਗਾ, ਉਹਨਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਕੀਤੀ ਸੀ। ਕਾਤਲਾਨਾ ਹਮਲਾ ਉਹਨਾਂ ਤੇ ਕੀਤਾ ਸੀ, ਗ੍ਰਿਫਤਾਰ ਸਨ, ਟ੍ਰਾਇਲ ਹੋਏ ਔਰ ਉਹਨਾਂ ਨੂੰ ਸਜ਼ਾ ਦਿੱਤੀ ਗਈ, ਪਰ ਇਹ ਵੀ ਫਰਾਰ ਹੋ ਗਏ ਨੇ। ਜਦ ਕਿ ਇਹ ਵੀ ਦੱਸਿਆ ਗਿਆ ਹੈ ਕਿ ਫਰਾਰ ਹੋਣ ਵਾਲਿਆਂ ਦੇ ਵਿੱਚੋਂ 25 ਕੈਦੀ ਨੇ ਜਿਹੜੇ ਉਹ ਨਸ਼ੱਕੀ ਜੇਲ੍ਹ ਚੋਂ ਗਏ, ਮਸਤੂੰਗ ਜੇਲ੍ਹ ਦੇ ਵਿੱਚੋਂ ਨੇ ਜਿਹੜੇ ਉਹ 37 ਕੈਦੀ ਨੇ ਜਿਹੜੇ ਫਰਾਰ ਹੋਏ, ਜਦ ਕਿ ਇੱਕ ਥਾਣੇ ਦੇ ਵਿੱਚੋਂ ਵੀ ਫਰਾਰ ਹੋਣ ਵਾਲੇ ਕੈਦੀ ਨੇ ਜਿਹੜੇ ਉਹਨਾਂ ਦੀ ਗਿਣਤੀ 3 ਦੱਸੀ ਗਈ ਹੈ। ਹੌਲੀ ਹੌਲੀ ਇਹ ਖਬਰਾਂ ਸੁਣ ਰਹੀਆਂ ਨੇ ਕਿ ਜਿਹੜੇ ਅੱਤਗਰਦ ਮਾਰੇ ਗਏ ਉਹ ਤੇ ਮਾਰੇ ਗਏ, ਪਰ ਫਰਾਰ ਹੋਣ ਵਾਲਿਆਂ ਚੋਂ ਹਜੇ ਤੱਕ ਕੋਈ ਗ੍ਰਿਫਤਾਰ ਨਹੀਂ ਹੋ ਸਕਿਆ ਔਰ ਇਹ ਵੀ ਖਤਰਾ ਹੈ ਕਿ ਇਹ ਸਾਰੇ ਫਰਾਰ ਹੋਣ ਵਾਲੇ ਅੱਤਗਰਦਾਂ ਦੇ ਨਾਲ ਜਾ ਰਲੇ ਹੋਣ।